व्यूअर्स फिर दोबारा तुहाडा स्वागत है प्रोग्राम सच्चो सच विच। लीडर साहब हुण साडे दर्शकां नूं दसो अज दे दिन दी की इतिहासक अहमियत है। सिख इतिहास के हवाले नाल 1748 ਦੇ ਵਿੱਚ ਅੱਜ ਦੇ ਦਿਨ ਮੀਰ ਮੰਨੂ ਲਾਹੌਰ ਦਾ ਸੂਬੇਦਾਰ ਬਣਿਆ, ਜਿਹਨੇ ਫਿਰ ਜ਼ੁਲਮਾਂ ਦੀ ਜਿਹੜੀ ਹੈ ਉਹ ਝੜੀ ਲਾ ਦਿੱਤੀ ਜੀ। ਉਸਨੇ ਇਸ ਦਾ ਹੀ ਵਜ਼ੀਰ ਉਹ ਲਖਪਤ ਰਾਏ ਲੱਖੂ ਬਣਿਆ ਔਰ ਇੰਨੇ ਜ਼ੁਲਮ ਕੀਤੇ ਬੀਬੀਆਂ ਬੱਚੇ ਔਰ ਇੰਨਾ ਕਤਲੋਗਾਰਤ ਕਿ ਸਿੱਖ ਪੜ੍ਹਦੇ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਸਪਿਰਿਟ ਸੀ। ਅੱਜ ਮੈਂ ਜਦੋਂ ਦੇਖਦਾ ਵੀ 30 ਮਿਲੀਅਨ ਸਿੱਖ ਨੇ, ਭਾਵੇਂ ਕਾਂਗਰਸ ਵਾਲਿਆਂ ਨੇ 25 ਕਿਹਾ, ਉਹਨਾਂ ਨੂੰ ਸ਼ਾਇਦ ਫਿਗਰ ਠੀਕ ਨਹੀਂ ਦਿੱਤੀ ਗਈ। ਸਾਡੀ ਅੱਜ 3 ਕਰੋੜ ਸਾਡੀ ਗਿਣਤੀ ਹੈ ਤੇ ਅਸੀਂ ਢੇਰੀ ਢਾਈ ਹੋਈ ਹੈ ਤੇ ਉੱਥੇ ਜ਼ੁਲਮਾਂ ਦੇ ਸਾਹਮਣੇ ਜਦੋਂ ਕਿ ਮੀਰ ਮੰਨੂ ਦੇ ਜ਼ੁਲਮਾਂ ਦੀ ਚੱਕੀ ਚੱਲ ਰਹੀ ਸੀ ਤੇ ਸਿੱਖ ਕਹਿੰਦੇ ਸੀ ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ, ਅਸੀਂ ਦੁੱਗਣੇ ਚੁਗਣੇ ਜਿਹੜੇ ਆ ਉਹ ਵੱਧ ਰਹੇ। 1758 ਦੇ ਵਿੱਚ ਮਰਾਠਿਆਂ ਨੇ ਲਾਹੌਰ ਦੇ ਉੱਤੇ ਅਦੀਨਾ ਬੇਗ ਜਲੰਧਰ ਦੁਆਬ ਦਾ ਜਿਹੜਾ ਇੰਚਾਰਜ ਸੀ ਉਹ ਬੜਾ ਸ਼ੈਤਾਨ ਸੀ। ਇੱਧਰੋਂ ਸਿੱਖਾਂ ਦੀ ਮਦਦ ਵੀ ਲੈ ਲੈਂਦਾ ਸੀ, ਉੱਧਰੋਂ ਮਰਾਠਿਆਂ ਦੀ ਵੀ ਲੈ ਲੈਂਦਾ ਸੀ ਜੀ। ਤੇ ਉਹਨਾਂ ਨੂੰ ਮਰਾਠਿਆਂ ਨੂੰ ਇੱਕ ਵਾਰੀ ਤਾਂ ਲਾਹੌਰ ਤਖਤ ਤੇ ਬਿਠਾ ਦਿੱਤਾ, ਲੇਕਿਨ ਉਹਨੂੰ ਇਹ ਪਤਾ ਸੀ ਵੀ ਅਬਦਾਲੀ ਨੇ ਫੇਰ ਆਉਣਾ। ਇੱਕ ਵਾਰੀ ਤਾਂ ਅਬਦਾਲੀ ਦੀਆਂ ਫੋਰਸਿਸ ਇਹਨਾਂ ਤਿੰਨਾਂ ਨੇ ਜੁਆਇੰਟਲੀ ਡਿਫੀਟ ਕਰਤੀਆਂ ਤੇ ਉਹ ਅਬਦਾਲੀ ਮੂਹਰੇ ਸਿੱਖ ਹੀ ਖਲੋ ਸਕਦੇ ਸੀ। ਸੋ ਥੋੜੀ ਦੇਰ ਬਾਅਦ ਹੀ ਜਿਹੜਾ ਮਰਾਠਿਆਂ ਦਾ ਚੀਫ ਹੈ ਉੱਥੋਂ ਲਾਹੌਰ ਤੋਂ ਖਿਸਕਿਆ, ਪਰ ਉਹਦੇ 'ਚ ਕਾਫੀ ਰੋਲ ਜਿਹੜਾ ਇੱਕ ਸਟੇਜ ਤੇ ਰਾਣੀ ਸਾਹਿਬ ਕੌਰ ਪਟਿਆਲਾ ਜਿਹਨੇ ਰਾਤ ਵੇਲੇ ਹਮਲਾ ਕਰਕੇ ਮਰਾਠੇ, ਔਰ ਮਰਾਠਿਆਂ ਦਾ ਪੀਰੀਅਡ ਕੋਈ ਚੰਗਾ ਪੀਰੀਅਡ ਨਹੀਂ ਸੀ ਪੰਜਾਬ 'ਚ, 2 ਸਾਲ ਦੇ ਕਰੀਬ ਇਹਨਾਂ ਦਾ ਵੱਜਦਾ ਹੈ ਉੱਥੇ ਆਉਣ ਦਾ ਕਿ ਪੰਜਾਬੀ ਦਾ ਅਖਾਣ ਹੈ ਕਿ ਅਜੇ ਆਏ ਮਰਾਠੇ ਜਿਨ੍ਹਾਂ ਵਸਤਿਆਂ ਵੀ ਪੱਟੇ, ਇਹਨੇ ਜ਼ਾਲਮ ਸੀ। ਪਰ ਸਾਹਿਬ ਕੌਰ ਨੇ ਫਿਰ ਇੱਕ ਵਾਰੀ ਇਹਨਾਂ ਨੂੰ ਦਿਨੇ ਤਾਰੇ ਦਿਖਾਏ। 1883 ਦੇ ਵਿੱਚ ਖਾਲਸਾ ਦੀਵਾਨ ਅੰਮ੍ਰਿਤਸਰ ਹੋਂਦ ਦੇ ਵਿੱਚ ਆਇਆ ਸਿੱਖੀ ਪ੍ਰਚਾਰ ਲਈ, ਪਰ ਬਹੁਤ ਜਲਦੀ ਇਹਨਾਂ ਦੇ ਵਿੱਚ ਫੁੱਟ ਪਈ। ਖਾਲਸਾ ਦੀਵਾਨ ਲਾਹੌਰ 1886 ਚ ਬਣ ਗਿਆ। 1801 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ, ਕਿਉਂਕਿ 1799 ਚ ਲਾਹੌਰ ਦਾ ਤਖਤ ਲੈ ਲਿਆ ਸੀ, ਸੋ ਇਸ ਦੌਰ ਦੇ ਵਿੱਚ ਹੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਮਹਾਰਾਜਗੀ ਦਾ ਉਹਨੂੰ ਤਿਲਕ ਲਾਇਆ ਗਿਆ, ਕਿਉਂਕਿ ਇੱਥੋਂ ਹੀ ਬ੍ਰਾਹਮਣਵਾਦੀ ਜਿਹੜੇ ਪ੍ਰਭਾਵ ਨੇ ਉਹਦੀ ਸ਼ੁਰੂਆਤ ਹੋਈ। ਕਿਉਂਕਿ ਸਿੱਖਾਂ ਦੇ ਵਿੱਚ ਇਹ ਕੋਈ ਮਹਾਰਾਜਗੀ ਤੇ ਦੂਜੇ ਦਾ ਕਨਸੈਪਟ ਨਹੀਂ ਸੀ ਜੀ। ਬੇਸ਼ੱਕ ਸਿੱਖ ਆਪਣੇ ਵੱਲੋਂ ਫਖਰ ਨਾਲ ਕਿਸੇ ਨੂੰ ਸੁਲਤਾਨੁਲ ਕੌਮ ਕਹਿਣ, ਜਿਵੇਂ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ ਸੀ, ਪਰ ਉਹ ਵੀ ਤਖਤ ਤੇ ਨਹੀਂ ਸੀ ਬੈਠਾ ਔਰ ਉਹ ਰਾਜ ਸਿੱਖਾਂ ਦਾ ਹੀ ਵੱਜਦਾ ਸੀ। ਪਰ ਜਿਉਂ ਹੀ ਇਹ ਸਾਹਿਬ ਸਿੰਘ ਬੇਦੀ ਰਾਹੀਂ ਇਹ ਮਹਾਰਾਜਗੀ ਦਾ ਕੰਮ ਸ਼ੁਰੂ ਹੋਇਆ, ਫਿਰ ਹੌਲੀ ਹੌਲੀ ਡੋਗਰਿਆਂ ਦਾ ਬ੍ਰਾਹਮਣਾਂ ਦਾ ਪ੍ਰਭਾਵ ਲਾਹੌਰ ਦਰਬਾਰ ਦੇ ਵਿੱਚ ਵਧਿਆ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1814 ਦੇ ਵਿੱਚ ਨੈਪੋਲੀਅਨ ਨੇ ਜਿਹੜਾ ਆਪਣਾ ਤਖਤ ਛੱਡਿਆ ਤੇ ਉਹਨੂੰ ਐਲਬਾ ਨਾਂ ਦੀ ਆਈਲੈਂਡ ਦੇ ਵਿੱਚ ਐਗਜ਼ਾਈਲ ਜਲਾਵਤਨ ਕੀਤਾ ਗਿਆ ਜੀ। 1865 ਜਦੋਂ ਸਿਵਲ ਵਾਰ ਖਤਮ ਹੋਈ, ਲਿੰਕਨ ਜਿਹੜਾ ਕਿ ਰਿਪਰੈਜ਼ੈਂਟ ਨਾਰਥ ਨੂੰ ਕਰਦਾ ਸੀ, ਇਬਰਾਹਿਮ ਲਿੰਕਨ, ਉਹਦੀ ਜਿੱਤ ਹੋਈ ਤਾਂ ਫਿਰ ਵੀ ਉਹਨੇ ਇਹ ਅਪੀਲ ਕੀਤੀ ਅਮਰੀਕਾ ਵਾਸੀਆਂ ਨੂੰ ਕਿ ਸਪਿਰਿਟ ਆਫ ਜੈਨਰਸ ਕੰਸੀਲੇਸ਼ਨ, ਕਿ ਤੁਸੀਂ ਆਪਣੇ ਵਿਰੋਧੀ ਵੀਰਾਂ ਭਰਾ ਹੀ ਨੇ ਤੁਹਾਡੇ ਅਮਰੀਕਨ ਨੇ, ਉਹਨਾਂ ਦੇ ਨਾਲ ਬੜੀ ਫਰਾਖਦਿਲੀ ਦੇ ਨਾਲ ਪੇਸ਼ ਆਓ। ਐਲਿਸ ਆਈਲੈਂਡ ਜਿੱਥੇ ਕਿ ਜੇਲ੍ਹ ਵੀ ਰਹੀ, ਉਹਨੂੰ ਇਮੀਗ੍ਰੇਸ਼ਨ ਸੈਂਟਰ ਡਿਕਲੇਅਰ ਕੀਤਾ ਗਿਆ 1890 ਚ। 1899 ਚ ਪੋਰਟੋ ਰੀਕੋ ਜਿਹੜਾ ਅੱਜ ਅਮਰੀਕਾ ਦਾ ਪ੍ਰੋਵਿੰਸ ਹੈ, ਇਹ 1899 ਚ ਸਪੇਨ ਦੇ ਕੋਲ ਸੀ। ਅਮਰੀਕਾ ਨਾਲ ਸੰਧੀ ਹੋਈ ਤਾਂ ਉਹਨਾਂ ਨੇ ਕਿਹਾ ਜੀ ਪੋਰਟੋ ਰੀਕੋ ਤੁਸੀਂ ਸਾਂਭੋ। ਵੈਸੇ ਅਜੇ ਵੀ ਕਦੇ ਕਦੇ ਪੋਰਟੋ ਰੀਕੋ ਵਾਲੇ ਕਹਿੰਦੇ ਨੇ ਅਸੀਂ ਅੱਡ ਹੋਣਾ ਅਮਰੀਕਾ ਨਾਲੋਂ। 1921 ਦੇ ਵਿੱਚ ਆਇਓਵਾ ਦੇ ਵਿੱਚ ਪਹਿਲੀ ਵਾਰ ਆਇਓਵਾ ਸਟੇਟ ਨੇ ਸਿਗਰਟਾਂ ਦੇ ਉੱਤੇ ਟੈਕਸ ਲਾਇਆ। ਸੋ ਇਹ 1921 ਚ ਦੁਨੀਆ ਦੀ ਪਹਿਲੀ ਐਸੀ ਸਟੇਟ ਸੀ ਜਿਸ ਨੇ ਸਿਗਰਟਸ ਦੇ ਉੱਤੇ ਟੈਕਸ ਆਇਤ ਕੀਤਾ। 1941 ਦੇ ਵਿੱਚ ਨੀਦਰਲੈਂਡ, ਜਿਹਨੂੰ ਕਦੇ ਹਾਲੈਂਡ ਕਹਿੰਦੇ ਸੀ, ਉਹ ਨਾਜ਼ੀਆਂ ਦੇ ਕਬਜ਼ੇ ਥੱਲੇ ਸੀ ਔਰ ਉੱਥੇ ਨਾਜ਼ੀਆਂ ਨੇ ਆਰਡਰ ਕੀਤਾ ਵੀ ਯਹੂਦੀਆਂ ਦੀ ਜਿੰਨੀ ਜਾਇਦਾਦ ਹੈ ਉਹ ਸਾਰੀ ਕਨਫਿਸਕੇਟ ਕਰ ਲਓ, ਜ਼ਬਤ ਕਰ ਲਓ ਜੀ। 1951 ਦੇ ਵਿੱਚ ਪ੍ਰੈਜ਼ੀਡੈਂਟ ਟਰੂਮੈਨ ਨੇ ਜਨਰਲ ਮੈਕਾਰਥਰ, ਜਿਹੜਾ ਬਹੁਤ ਸੈਲੀਬ੍ਰੇਟਡ ਜਨਰਲ ਸੀ ਸੈਕੰਡ ਵਰਲਡ ਵਾਰ ਦਾ, ਪਰ ਉਹਦਾ ਦਿਮਾਗ ਇੰਨਾ ਚੜ੍ਹ ਗਿਆ ਸੀ ਕਿ ਜਦੋਂ ਕੋਰੀਆ ਦੇ ਵਿੱਚ ਲੜਾਈ ਹੋਈ ਇਹਨਾਂ ਦੇ ਨਾਲ, ਚਾਈਨਾ ਦੇ ਨਾਲ, ਤੇ ਉਹ ਇਹ ਕਹਿ ਰਿਹਾ ਸੀ ਕਿ ਜਿੱਦਾਂ ਜਾਪਾਨ ਤੇ ਬੰਬ ਸੁੱਟੇ ਨੇ ਇਵੇਂ ਹੀ ਇੱਥੇ ਵੀ ਬੰਬ ਸੁੱਟਣੇ। ਸੋ ਉਹ ਮਿਲਟਰੀ ਜਨਰਲ ਮੈਕਾਰਥਰ ਆਪਣੇ ਆਪ ਨੂੰ ਬਹੁਤ ਸ਼ੋ ਆਫ ਕਰਨ ਲੱਗ ਗਿਆ ਸੀ। ਸੋ ਅਮਰੀਕਾ ਦੀ ਬਿਊਟੀ ਇਹ ਹੈ ਵੀ ਇਹ ਫੌਜ ਨੂੰ ਕਦੇ ਸਿਰ ਨਹੀਂ ਚੁੱਕਣ ਦਿੰਦੇ। ਸੋ ਉਦੋਂ ਉਹਨੇ ਪ੍ਰੈਜ਼ੀਡੈਂਟ ਟਰੂਮੈਨ ਨੇ ਦੇਖਿਆ ਵੀ ਇਹ ਤਾਂ ਆਪਣੀਆਂ ਹੱਦਾਂ ਚੋਂ ਬਾਹਰ ਨਿਕਲ ਰਿਹਾ, ਸੋ ਹੀ ਫਾਇਰਡ ਹਿਮ ਮੈਕਾਰਥਰ ਨੂੰ। 1960 ਦੇ ਵਿੱਚ ਪਹਿਲੀ ਵੈਦਰ ਸੈਟੇਲਾਈਟ ਜਿਹੜੀ ਆ ਉਹ ਲਾਂਚ ਹੋਈ। ਹੁਣ ਤਾਂ ਅਗਲੇ ਹਫਤੇ ਦਾ ਵੈਦਰ ਕੀ ਹੋਏਗਾ ਉਹ ਆ ਜਾਂਦਾ ਟੀਵੀ ਤੇ ਜੀ, ਲੇਕਿਨ 1960 ਚ ਸੈਟੇਲਾਈਟ ਤੋਂ ਬਾਅਦ ਹੀ ਪਰਮਾਨੈਂਟ ਵੈਦਰ ਜਿਹੜੀ ਫੋਰਕਾਸਟ ਹੈ ਸ਼ੁਰੂ ਹੋਈ। 1979 ਦੇ ਵਿੱਚ ਈਦੀ ਅਮੀਨ ਜਿਹੜਾ ਯੁਗਾਂਡਾ ਦਾ
ਇੱਕ ਬੜਾ ਖੂੰਖਾਰ ਔਰ ਬੜਾ ਕ੍ਰੇਜ਼ੀ ਕਿਸਮ ਦਾ ਹਾਕਮ ਬਣਿਆ, ਜਿਹਨੇ ਸਾਰੇ ਬਾਹਰ ਕੱਢਤੇ ਸੀ, ਏਸ਼ੀਅਨ ਵੀ, ਸਭ 3 ਕੱਪੜਿਆਂ ਦੇ ਵਿੱਚ ਸਭ ਕੁਝ ਇੱਥੇ ਛੱਡ ਦਿਓ ਜੀ। ਸੋ ਉਹਨੂੰ ਜਿਹੜਾ ਉਹਦਾ ਤਖਤਾ ਪਲਟ ਹੋਇਆ 1979 ਚ ਟੇਕ ਓਵਰ ਕਰ ਲਿਆ ਦੂਜਿਆਂ ਨੇ। 2011 ਦੇ ਵਿੱਚ ਫਰਾਂਸ ਦੇ ਵਿੱਚ ਜਿਹੜੀ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਦਾ ਕਾਨੂੰਨ ਸੀ ਕਿ ਓਸਟੈਂਸੀਬਲ ਸਾਈਨਸ ਆਫ ਰਿਲੀਜਨ ਇਹ ਤੁਸੀਂ ਨਹੀਂ ਰੱਖ ਸਕਦੇ, ਇਹ ਜਿਹੜੇ ਨੇ ਇਸ ਨੂੰ ਇੰਪਲੀਮੈਂਟ ਕੀਤਾ ਲਾਅ ਨੂੰ। ਸੋ ਇਹ ਵਰਲਡ ਹਿਸਟਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਬ੍ਰਿਟੇਨ ਨੇ ਸ਼੍ਰੀਲੰਕਾ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਇਸ ਬਾਰੇ ਤੁਸੀਂ? ਦੇਖੋ ਇਹ ਹੁਣ ਸ਼੍ਰੀਲੰਕਾ ਨੇ ਜਿਸ ਤਰੀਕੇ ਨਾਲ 40,000 ਤੋਂ ਜ਼ਿਆਦਾ ਸਿਵਿਲੀਅਨ ਤਾਮਿਲਸ ਨੂੰ ਮਾਰਿਆ, ਭਾਵੇਂ ਉਹ LTT ਲਿਬਰੇਸ਼ਨ ਟਾਈਗਰਸ ਆਫ ਤਾਮਿਲ ਇਲਮ ਦੇ ਨਾਂ ਨਾਲ ਹੀ ਮਾਰਿਆ ਗਿਆ, ਪਰ ਉਹਨਾਂ 'ਚ ਬੀਬੀਆਂ ਔਰ ਬੱਚੇ ਵੀ ਸ਼ਾਮਲ ਸੀ। ਔਰ ਉਸ ਤੋਂ ਪਹਿਲਾਂ ਅਮਰੀਕਾ ਦੇ ਨਾਲ ਜਿਨ੍ਹਾਂ ਦੇਸ਼ਾਂ ਨੇ ਹਿਊਮਨ ਰਾਈਟਸ ਕੌਂਸਲ ਦੇ ਵਿੱਚ ਸ਼੍ਰੀਲੰਕਾ ਦੇ ਖਿਲਾਫ ਰੈਜ਼ੋਲੂਸ਼ਨ ਮੂਵ ਕੀਤਾ ਹੈ ਔਰ ਜਿਹੜਾ ਪਾਸ ਹੋਇਆ, ਇੰਗਲੈਂਡ ਉਹਨਾਂ 'ਚੋਂ ਇੱਕ ਦੇਸ਼ ਹੈ, ਭਾਰਤ ਤਾਂ ਉਸ 'ਚੋਂ ਗਾਇਬ ਹੋ ਗਿਆ, ਨਿਊਟਰਲ ਬਣ ਗਿਆ ਜੀ। ਔਰ ਇਹ ਕਿਉਂਕਿ ਉਹ UN ਰੈਜ਼ੋਲੂਸ਼ਨ ਹੈ, ਇਸੇ ਤਰ੍ਹਾਂ ਹਰ ਕੰਟਰੀ ਜਿਹੜੀ ਹੈ ਉਸ ਦੀ ਇੱਕ ਆਪਣੀ, ਅਮਰੀਕਾ 'ਚ ਵੀ ਇੰਡੀਆ ਇੱਕ ਵਾਰ ਲਗਭਗ ਕੰਟਰੀ ਆਫ ਕੰਸਰਨ ਦੇ ਨੇੜੇ ਆ ਗਿਆ ਸੀ। ਔਰ ਹੁਣ ਵੀ ਜਿਹੜੀ ਹੀਅਰਿੰਗ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਹਵਾਲੇ ਨਾਲ ਹਿਊਮਨ ਰਾਈਟਸ ਕਮਿਸ਼ਨ ਨੇ ਕੀਤੀ ਹੈ 4-5 ਦਿਨ ਪਹਿਲਾਂ ਜੀ, ਉਹਦੇ 'ਚ ਵੀ ਇਹ ਮੰਗ ਕੀਤੀ ਗਈ, ਜਿਹੜੀ ਹਿਊਮਨ ਰਾਈਟਸ ਵਾਚ ਨੇ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਡਿਪਟੀ ਚੇਅਰ ਹੈ ਨੰਬਰ 2 ਪਰਸਨ ਜੀ, ਕਿ ਇੰਡੀਆ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਏ। ਸੋ ਅਸੀਂ ਸਮਝਦੇ ਹਾਂ ਵੀ ਇੰਗਲੈਂਡ ਨੇ ਇਹ ਰਸਤਾ ਦੱਸਿਆ ਸ਼੍ਰੀਲੰਕਾ ਨੂੰ ਕੰਟਰੀ ਆਫ ਕੰਸਰਨ ਐਲਾਨ ਕੇ, ਕਿਉਂਕਿ ਜਿਹਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਂਦਾ ਇਹਦਾ ਮਤਲਬ ਹੁੰਦਾ ਵਰਸਟ ਵਾਇਓਲੇਟਰ ਆਫ ਹਿਊਮਨ ਰਾਈਟਸ। ਫਿਰ ਉਸ ਦੇ ਉੱਤੇ ਅਗਲਾ ਸਟੈਪ ਹੁੰਦਾ ਆਰਥਿਕ ਪਾਬੰਦੀਆਂ, ਕਿ ਆਰਥਿਕ ਤੌਰ ਤੇ ਪਾਬੰਦੀਆਂ ਲਾਈਆਂ ਜਾਣ, ਹੋਰ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਉਹ ਇਹ ਮੈਸੇਜ ਦਿੱਤਾ ਜਾਏ ਕਿ ਉਹ ਇਸ ਤਰੀਕੇ ਨਾਲ ਆਪਣੀ ਮਰਜ਼ੀ ਨਾਲ ਲੋਕਾਂ ਦੇ, ਖਾਸ ਤੌਰ ਤੇ ਘੱਟ ਗਿਣਤੀਆਂ ਦੇ ਮਨੁੱਖੀ ਹੱਕਾਂ ਦਾ ਘਾਣ ਨਹੀਂ ਕਰ ਸਕਦੇ। ਔਰ ਇਹ ਜਿਹੜਾ ਇੰਟਰਨੈਸ਼ਨਲ ਪ੍ਰੈਸ਼ਰ ਬਿਲਟ ਹੋਣਾ ਸ਼ੁਰੂ ਹੁੰਦਾ ਹੈ, ਫਿਰ ਮੁਲਕਾਂ ਦੀਆਂ ਨੀਤੀਆਂ ਬਦਲਦੀਆਂ ਨੇ। ਹੁਣ ਅਸੀਂ ਅਪਾਰਥਾਈਡ ਦੀ ਗੱਲ ਕਰਦੇ ਹਾਂ, ਸਾਊਥ ਅਫਰੀਕਾ ਦੇ ਵਿੱਚ ਨੈਲਸਨ ਮੰਡੇਲਾ 27 ਸਾਲ ਕੈਦ 'ਚ ਰਿਹਾ। ਹੁਣ ਜੇ ਕੋਈ ਇਹ ਸਮਝੇ ਕਿ ਜੀ ਸਿਰਫ ਉਹਦੇ ਅੰਦਰ ਕੈਦ 'ਚ ਰੱਖਣ ਦੇ ਨਾਲ ਹੀ ਉੱਥੇ ਨਸਲਵਾਦ ਟੁੱਟ ਗਿਆ, ਉਹਨੂੰ ਰਿਲੀਜ਼ ਕਰਨਾ ਪਿਆ, ਉੱਥੇ ਕੋਈ ਬੜੀ ਐਜੀਟੇਸ਼ਨ ਚੱਲ ਰਹੀ ਸੀ, ਨਹੀਂ, ਥੋੜੀ ਬਹੁਤ 2-4-6 ਮਹੀਨੇ ਰੌਲਾ ਗੌਲਾ ਪਿਆ ਸੀ, ਬਾਅਦ 'ਚ ਦੱਬ ਲਿਆ ਸੀ ਉਹਨਾਂ ਨੇ, ਕੰਟਰੀ ਬਿਲਕੁਲ ਸ਼ਾਂਤ ਸੀ ਜੀ। ਪਰ ਜਦੋਂ ਅਮਰੀਕਾ ਦੇ ਵਿੱਚ 1960ਵਿਆਂ ਦੇ ਵਿੱਚ ਜਿਹੜਾ ਸਿਵਲ ਲਿਬਰਟੀਜ਼ ਦੀ ਗੱਲ ਤੋਂ ਬਾਅਦ ਹੌਲੀ-ਹੌਲੀ ਕਾਲੇ ਕਾਂਗਰਸਮੈਨ ਬਣਨੇ ਸ਼ੁਰੂ ਹੋਏ, ਬਲੈਕ ਕਾਕਸ ਬਣੀ ਕਾਂਗਰਸਮੈਨਾਂ ਦੀ, ਇਹਨਾਂ ਨੇ ਇੱਥੇ ਦਬਾਅ ਬਣਾਇਆ ਅਮਰੀਕਾ ਦੇ ਉੱਤੇ, ਲੌਬੀ ਸ਼ੁਰੂ ਹੋਈ, ਕਿਉਂਕਿ ਅਮਰੀਕਾ ਵੀ ਸਪੋਰਟ ਕਰਦਾ ਸੀ ਅਪਾਰਥਾਈਡ ਨੂੰ, ਇੰਗਲੈਂਡ ਦਾ ਪੱਕਾ ਸਪੋਰਟਰ ਸੀ, ਜਿਹੜੇ ਸਾਊਥ ਅਫਰੀਕਾ ਦੇ ਗੋਰੇ ਨੇ ਗਏ ਇੰਗਲੈਂਡ ਤੋਂ ਹੋਏ ਨੇ। ਪਰ ਜਦੋਂ ਇੱਥੇ ਕਾਲਿਆਂ ਦੀ ਲੌਬੀ ਸ਼ੁਰੂ ਹੋਈ ਕਿ ਬਈ ਇਹ ਪਾਬੰਦੀਆਂ ਲਾਓ ਸਾਊਥ ਅਫਰੀਕਾ ਤੇ, ਆਰਥਿਕ ਪਾਬੰਦੀਆਂ ਲਾਓ, ਫਿਰ ਪਾਬੰਦੀਆਂ ਲੱਗਣੀਆਂ ਸ਼ੁਰੂ ਹੋਈਆਂ, ਏਅਰਲਾਈਨ ਨਹੀਂ ਜਾਏਗੀ, ਕੋਈ ਆਰਥਿਕ ਨਹੀਂ ਹੋਏਗਾ। ਫਿਰ ਦੁਨੀਆ 'ਚ ਇੱਕ ਪ੍ਰਭਾਵ ਬਣਿਆ ਕਿ ਆਰਥਿਕ ਪਾਬੰਦੀਆਂ ਥੱਲੇ ਸਾਊਥ ਅਫਰੀਕਾ ਜਿਹੜਾ ਹੈ ਉਹ ਬਿਲਕੁਲ ਅਲੱਗ-ਥਲੱਗ ਪੈਣਾ ਸ਼ੁਰੂ ਹੋਇਆ। ਸੋ ਜਦੋਂ ਬਾਹਰੋਂ ਪ੍ਰਭਾਵ ਪੈਣਾ ਸ਼ੁਰੂ ਹੋਇਆ, ਫਿਰ ਦੇਸ਼ ਦੇ ਲੋਕਾਂ 'ਚ ਵੀ ਜਾਗਰਤੀ ਸ਼ੁਰੂ ਹੋਈ। ਸੋ ਉਸ ਮਾਹੌਲ ਦੇ ਵਿੱਚ ਫਿਰ ਨੈਲਸਨ ਮੰਡੇਲਾ ਨੂੰ ਰਿਲੀਜ਼ ਕਰਨਾ, ਨਵਾਂ ਸੰਵਿਧਾਨ, ਕਾਲੇ ਬਰਾਬਰ ਦੇ ਬਣ ਗਏ, ਇਹ ਜਿਹੜੀ ਗੱਲ ਸੀ ਉਹਦੇ 'ਚੋਂ ਸ਼ੁਰੂ ਹੋਈ। ਔਰ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਦਬਾਅ ਸ਼੍ਰੀਲੰਕਾ ਦੇ ਉੱਤੇ ਬਣਿਆ, ਇੰਗਲੈਂਡ ਨੇ ਕੰਟਰੀ ਆਫ ਕੰਸਰਨ ਬਣਾਇਆ, ਅਮਰੀਕਾ ਵੀ ਉਹਨੂੰ ਬਣਾਏਗਾ, ਕਿਉਂਕਿ ਅਮਰੀਕਾ ਨੇ ਤਾਂ ਆਲਰੇਡੀ ਰੈਜ਼ੋਲੂਸ਼ਨ ਹਿਊਮਨ ਰਾਈਟ ਕਾਉਂਸਲ ਵਾਲਾ ਮੂਵ ਕੀਤਾ। ਅਸੀਂ ਸਮਝਦੇ ਹਾਂ ਇਹੀ ਕੁਛ ਇੰਡੀਆ ਦੇ ਉੱਤੇ ਵੀ, ਜੇ ਅੱਜ ਸਾਡੀ ਗੱਲ ਇੱਥੋਂ ਦੇ ਕਾਂਗਰਸਮੈਨ ਜਾਂ ਕੈਨੇਡੀਅਨ ਪੋਲੀਟੀਸ਼ੀਅਨ ਸਾਡੇ ਤਿਉਹਾਰ, ਸਾਡੇ ਦਿਨਾਂ ਨੂੰ ਸੈਲੀਬ੍ਰੇਟ ਕਰ ਰਹੇ ਨੇ, ਸੋ ਅਸੀਂ ਵੀ ਇਫੈਕਟਿਵ ਤੌਰ ਦੇ ਉੱਤੇ ਆਪਣੀ ਲੌਬੀ ਕਰੀਏ, ਲੌਬੀ ਬਣਾਈਏ, ਇੰਡੀਆ ਨੂੰ ਕੰਟਰੀ ਆਫ ਕੰਸਰਨ ਬਣਵਾਈਏ, ਫਿਰ ਇਹਨਾਂ ਤੇ ਪਾਬੰਦੀਆਂ ਲਵਾਈਏ, ਔਰ ਉਹਦੇ ਚੋਂ ਹੀ ਸਾਡੀ ਫਰੀडम ਜਾਂ ਫਿਊਚਰ ਨਿਕਲੇਗਾ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਅੱਛਾ ਫੈਸਲਾ ਇੰਗਲੈਂਡ ਦਾ, ਔਰ ਇਹਨੂੰ ਅਸੀਂ ਸਪੋਰਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਲਹਿੰਦੇ ਪੰਜਾਬ ਦੇ ਕਵੀ ਸ਼ਾਹ ਹੁਸੈਨ, ਜਿਹੜੇ ਕਿ ਫਕੀਰਾਨਾ ਤਸੱਵਰ ਵਾਲੇ ਨੇ, ਬੜੇ ਗਰੀਬ ਕਿਰਤੀ ਜੁਲਾ ਪਰਿਵਾਰ, ਉਹੀ ਖੱਡੀ, ਉਹੀ ਉਹਨਾਂ ਦਾ ਕੰਮਕਾਰ ਦਾ ਜਿਹੜਾ ਰੋਜ਼ੀ ਦਾ ਵਸੀਲਾ, ਪਰ ਫਕੀਰੀ ਰੱਬ ਦੇ ਨਾਲ ਸੁਰਤ ਜੁੜੀ ਹੋਈ। ਮੈਂ ਇਸ ਲਈ ਜੁਲਾ ਉਹਨਾਂ ਨੂੰ ਕਿਹਾ ਕਿਉਂਕਿ ਉਹਨਾਂ ਦੇ ਬਹੁਤ ਸਾਰੀਆਂ ਲਿਖਤਾਂ ਜੋ ਬੜੇ ਫਖਰ ਦੇ ਨਾਲ ਆਪਣੇ ਆਪ ਨੂੰ ਇਹ ਸੰਬੋਧਨ ਨਾਲ ਕਰਦੇ ਨੇ, ਔਰ ਜਿਹੜੀਆਂ ਚੀਜ਼ਾਂ ਪੌਣੀ, ਖੱਡੀ, ਦੂਸਰੀਆਂ ਤੀਸਰੀਆਂ, ਉਹ ਉਹਨਾਂ ਦਾ ਸਿੰਬੋਲਿਜ਼ਮ ਵੀ ਉਹਨਾਂ ਦੀ ਪੋਇਟਰੀ ਦੇ ਵਿੱਚ ਬਹੁਤ ਆਉਂਦਾ ਹੈ। ਜਿਵੇਂ ਭਗਤ ਕਬੀਰ ਜੀ ਵੀ ਜਿਹੜਾ ਉਹਨਾਂ ਦਾ ਕਿੱਤਾ ਜੁਲਾਏ ਦਾ ਸੀ,
ਔਰ ਉਹਦੇ 'ਚ ਵੀ ਉਹਨਾਂ ਨੇ ਆਪਣੇ ਜਿਹੜੇ ਕੰਮ ਹੈ, ਖੱਡੀ ਜੁਲਾਏ ਦਾ ਕੰਮ, ਦੂਸਰਾ ਤਾਣਾ ਬਾਣਾ ਜੋ ਹੁੰਦਾ ਹੈ, ਇਹ ਉਹਨਾਂ ਦਾ ਚੋਂ ਹੀ, ਖੱਡੀ ਚੋਂ ਹੀ ਆਇਆ, ਇੱਕ ਤਾਣਾ ਹੈ, ਇੱਕ ਬਾਣਾ ਹੈ, ਉਸ ਨੂੰ ਇਹਨਾਂ ਨੇ ਵੀ ਇਸਤੇਮਾਲ ਕੀਤਾ। ਸੋ ਹੁਣ ਸ਼ਾਹ ਹੁਸੈਨ ਕਹਿੰਦੇ ਨੇ, ਦੁਨੀਆ ਤਾਲਬ ਮਤਲਬ ਦੀ ਵੋ, ਸੱਚ ਸੁਣ ਵੋ ਫਕੀਰਾ। ਇਹ ਉਹਨਾਂ ਦਾ ਸਥਾਈ ਹੈ ਕਿ ਦੁਨੀਆ ਮਤਲਬ ਦੀ ਹੈ, ਔਰ ਇਹ ਹੈ ਫਕੀਰ ਰੱਬ ਦੇ ਬੰਦੇ, ਇਸ ਗੱਲ ਨੂੰ ਧਿਆਨ ਨਾਲ ਸੁਣ ਕੇ ਦੁਨੀਆ ਮਤਲਬ ਦੀ ਹੈ ਜੀ। ਮਤਲਬ ਆਵੈ ਮਤਲਬ ਜਾਵੈ, ਮਤਲਬ ਪੂਜੈ ਗੁਰ ਪੀਰਾ, ਮਤਲਬ ਪਹਿਨਾਵੇ ਮਤਲਬ ਖਿਲਾਵੇ, ਮਤਲਬ ਪਿਲਾਵੇ ਨੀਰਾ, ਕਹਿ ਹੁਸੈਨ ਜਿਨ ਮਤਲਬ ਛੱਡਿਆ, ਸੋ ਮੀਰਨ ਸਿਰ ਮੀਰਾ। ਉਹਨੇ ਕਿਹਾ ਵੀ ਸਭ ਚੀਜ਼ ਜਿਹੜੀ ਦੁਨੀਆ ਦੇ ਵਿੱਚ ਹੈ ਉਹ ਮਤਲਬ ਦੇ ਨਾਲ ਜੁੜੀ ਹੋਈ ਹੈ। ਮਤਲਬ ਦੇ ਨਾਲ ਹੀ ਕੋਈ ਤੁਹਾਡੇ ਕੋਲ ਆਉਂਦਾ ਹੈ, ਮਤਲਬ ਦੇ ਨਾਲ ਹੀ ਚਲਾ ਜਾਂਦਾ ਹੈ। ਜਦੋਂ ਤੁਸੀਂ ਗੁਰੂ ਪੀਰਾਂ ਦੀ ਪੂਜਾ ਕਰਦੇ ਉੱਥੇ ਵੀ ਮਤਲਬ ਹੁੰਦਾ, ਸੁਖਣਾ ਕੀ ਹੁੰਦੀ, ਮਤਲਬ ਹੀ ਹੁੰਦਾ ਨਾ। ਕਹਿੰਦੇ ਜੀ ਆਹ ਪੂਰਾ ਕਰਦੇ, ਫਿਰ ਅਸੀਂ 1.5 ਰੁਪਏ ਦਾ ਰੋਟ ਖਵਾਵਾਂਗੇ ਉੱਥੇ ਪੀਰ ਦੀ ਦਰਗਾਹ, ਹੋਰ ਕੀ ਹੈ। ਹੁਣ ਉਹ ਪੀਰ ਜਿਹੜਾ 1.5 ਰੁਪਏ ਨੂੰ ਡੀਕਦਾ ਹੁੰਦਾ ਕਿ ਵੀ ਤੁਸੀਂ ਰੋਟ ਲਿਆ ਕੇ ਉਹਨੂੰ ਖਵਾਓਗੇ। ਜਾਂ ਇਸੇ ਤਰ੍ਹਾਂ ਅਸੀਂ ਵੀ ਜਦੋਂ ਅਸੀਂ ਅਖੰਡ ਪਾਠ ਸੁੱਖਦੇ ਹਾਂ, ਕੁਛ ਹੋਰ ਸੁੱਖਦੇ ਹਾਂ, ਸੋ ਇਹ ਵੀ ਕਿਤੇ ਨਾ ਕਿਤੇ ਸਾਡੀ ਗਰਜ਼ ਨਾਲ ਜੁੜਿਆ ਹੁੰਦਾ ਕਿ ਕੋਈ ਸਾਡੀ ਮੰਨਤ ਪੂਰੀ ਹੋਏ। ਇਸੇ ਤਰ੍ਹਾਂ ਕਹਿੰਦੇ ਨੇ ਮਤਲਬ ਪਹਿਨਾਵੇ ਮਤਲਬ ਖਿਲਾਵੇ, ਮਤਲਬ ਦੇ ਨਾਲ ਹੀ ਕੋਈ ਪਹਿਨਦਾ ਉਹੀ ਖਿਡਾਉਂਦਾ, ਮਤਲਬ ਪਿਲਾਵੇ ਨੀਰਾ। ਕਈ ਵਾਰੀ ਕਿਸੇ ਦੀ ਆਓ ਭਗਤ ਵੀ ਅਸੀਂ ਇਸ ਲਈ ਕਰਦੇ ਵੀ ਬੰਦਾ ਬੜਾ ਵੱਡਾ ਕੰਮ ਆਏਗਾ, ਇਹਨੂੰ ਕੱਲਾ ਪਾਣੀ ਨਾ ਪਿਆਓ, ਸ਼ਿਕੰਜਵੀ ਪਿਆਓ ਇਹਨੂੰ। ਕਹਿ ਹੁਸੈਨ ਜਿਨ ਮਤਲਬ ਛੱਡਿਆ, ਸੋ ਮੀਰਨ ਸਿਰ ਮੀਰਾ। ਕਿ ਜਿਹੜੇ ਲੋਕ ਇਸ ਮਤਲਬ ਦੀ ਦੁਨੀਆ ਤੋਂ ਪਾਸੇ ਨਿਕਲ ਜਾਂਦੇ ਨੇ ਉਹ ਮੀਰਾਂ ਦੇ ਮੀਰ ਨੇ। ਮਤਲਬ ਮੀਰ ਅਮੀਰ ਤੋਂ ਆਏ ਕਿ ਉਹ ਸਾਵਰਨ ਆਫ ਦਾ ਸਾਵਰਨਸ ਨੇ, ਬਾਦਸ਼ਾਹਾਂ ਦੇ ਬਾਦਸ਼ਾਹ ਨੇ। ਔਰ ਇਸ ਸਟੇਟਮੈਂਟ ਨੂੰ ਬੜੇ ਪ੍ਰੋਫਾਊਂਡ ਗੁਰੂ ਤੇਗ ਬਹਾਦਰ ਸਾਹਿਬ ਦਾ ਮੈਂ ਇਹ ਅਕਸਰ ਦੁਹਰਾਉਂਦਾ ਕਿ ਜਾਨ ਲਿਹੋ ਮਨ ਮਾਹੀ ਪ੍ਰੀਤਮ, ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਕਿ ਜਿੰਨੇ ਰਿਲੇਸ਼ਨਸ ਨੇ, ਜਿੰਨੇ ਸੰਬੰਧ ਨੇ, ਸਾਰੇ ਆਪਣੇ ਸੁੱਖ ਨਾਲ ਬੱਝੇ ਹੋਏ ਨੇ। ਜਦੋਂ ਤੱਕ ਗੁੜ ਵਾਲੀ ਉਂਗਲ ਮੂੰਹ 'ਚ ਹੈਗੀ ਹੈ ਉਹ ਚੂਸਦੇ ਰਹਿਣਗੇ, ਤੇ ਜਦੋਂ ਨਹੀਂ ਹੈ ਫਿਰ ਉਹਨੂੰ ਕੱਢ ਕੇ ਬਾਹਰ ਮਾਰਨਗੇ। ਇਹ ਰਿਸ਼ਤੇਦਾਰੀਆਂ ਹੋਣ, ਈਵਨ ਘਰੇਲੂ ਸੰਬੰਧ ਵੀ ਇਹਦੇ ਨਾਲ ਹੀ ਜੁੜੇ ਹੁੰਦੇ ਨੇ। ਔਰ ਦੂਸਰਾ ਉਹਨਾਂ ਦਾ ਜਿਹੜਾ ਕੋਟ ਹੈ, ਕਿਹੜੇ ਦੇਸੋਂ ਆਈਓ ਨੀ ਕੁੜੀਓ, ਤੈਂ ਕਿਹਾ ਕਿਹਾ ਸ਼ੋਰ ਮਚਾਇਓ ਕਿਉਂ, ਆਪਣਾ ਸੂਤ ਤੈਂ ਆਪ ਵੰਡਾਇਆ, ਦੋਸ਼ ਜੁਲਾਏ ਨੂੰ ਲਾਇਓ ਕਿਉਂ, ਤੇਰੇ ਅੱਗੇ ਅੱਗੇ ਚਰਖਾ ਪਿੱਛੇ ਪਿੱਛੇ ਪੀੜਾ, ਕਤਨੀ ਹੈ ਹਾਲ ਭੁਲੇਰੇ ਕਿਉਂ, ਛਲੜੀਆਂ 5 ਪਾਏ ਪਛੋਟੇ, ਜਾਏ ਬਾਜ਼ਾਰ ਖਲੋਵੇ ਕਿਉਂ, ਨਾਲ ਸਰਾਫਾਂ ਦੇ ਝੀੜਾ ਤੇਰਾ, ਲੇਖਾ ਦਿੰਦੀ ਤੂੰ ਰੋਵੇਂ ਕਿਉਂ, ਰਾਹਾਂ ਦੇ ਵਿੱਚ ਔਖੀ ਹੋਸੈਂ, ਇਤਨਾ ਭਾਰ ਉਠਾਇਓ ਕਿਉਂ, ਕਹਿ ਹੁਸੈਨ ਫਕੀਰ ਨਮਾਣਾ, ਮਰਨਾ ਚਿੱਤ ਨਾ ਆਇਓ ਕਿਉਂ। ਹੁਣ ਇਹਦੇ 'ਚ ਵੀ ਉਹਨਾਂ ਨੇ ਕਿਹਾ ਵੀ ਕਸੂਰ ਤੇਰਾ, ਜੇ ਸੂਤ ਤੂੰ ਚੱਜ ਨਾਲ ਨਹੀਂ ਕੱਤਿਆ, ਪਰ ਹੁਣ ਦੋਸ਼ ਤੂੰ ਜਲਾਏ ਨੂੰ ਨਾ ਦੇ। ਪਹਿਲਾਂ ਤੂੰ ਇਹ ਵੀ ਹੈ ਕਿ ਵੀ ਰੱਬ ਦੇ ਵੱਲ ਜੇ ਤੂੰ ਨਹੀਂ ਤੁਰੀ, ਰੂਹ ਨੂੰ ਕਿਹਾ, ਬੰਦਾ ਜਾਂ ਔਰਤ ਕੋਈ ਵੀ, ਕਿ ਵੀ ਤੂੰ ਇਹ ਦੇਖ ਵੀ ਤੂੰ ਆਈ ਕਿਹੜੇ ਦੇਸ਼ੋਂ ਹੈ ਤੇ ਜਾਣਾ ਕਿਹੜੇ ਦੇਸ਼ ਹੈ, ਤੇ ਤੂੰ ਸ਼ੋਰ ਇੱਥੇ ਮਚਾ ਰਹੀ ਵੀ ਅਲਟੀਮੇਟ ਤੇਰੀ ਡੈਸਟਨੀ ਤਾਂ ਰੱਬ ਦਾ ਦਰ ਹੈ, ਉੱਥੋਂ ਹੀ ਤੂੰ ਆਈ ਹੈ, ਰੂਹ ਨੂੰ ਸੰਬੋਧਨ ਹੈ, ਤੇ ਆਪਣਾ ਸੂਤ ਤੂੰ ਆਪ ਖਰਾਬ ਕੀਤਾ ਤੇ ਦੋਸ਼ ਜੁਲਾਏ ਨੂੰ ਦਿੰਦੀ ਹੈ। ਜੁਲਾਇਆ ਇਸ ਮਾਮਲੇ 'ਚ ਰੱਬ ਹੈ ਕਿ ਰੱਬ ਨੂੰ ਤੂੰ ਦੋਸ਼ ਦੇ, ਪਰ ਤੂੰ ਤਾਂ ਆਪ ਸੂਤ ਚੱਜ ਨਾਲ ਕੱਤਿਆ ਨਹੀਂ ਹੈ। ਹੁਣ ਤੇਰੇ ਅੱਗੇ ਅੱਗੇ ਚਰਖਾ ਪਿੱਛੇ ਪਿੱਛੇ ਪੀੜਾ, ਕਤਨੀ ਹੈ ਹਾਲ ਭਲੇਰੇ ਕਿਉਂ, ਵੀ ਤੇਰੇ ਨੂੰ ਪੀੜਾ ਵੀ ਰੱਬ ਨੇ ਦਿੱਤਾ ਸੀ, ਚਰਖਾ ਵੀ ਦਿੱਤਾ ਸੀ ਕਿ ਵੀ ਬਹਿ ਕੇ ਚੱਜ ਨਾਲ ਕੱਤ, ਤੂੰ ਤਾਂ ਅੱਗੇ ਅੱਗੇ ਚਰਖਾ ਦੌੜਿਆ, ਪਿੱਛੇ ਪਿੱਛੇ ਪੀੜਾ ਦੌੜਿਆ, ਤੂੰ ਤਾਂ ਚੱਜ ਨਾਲ ਰੱਬ ਨੂੰ ਯਾਦ ਨਹੀਂ ਕੀਤਾ, ਉਹ ਕੱਤਿਆ ਹੀ ਨਹੀਂ ਹੈ। ਉਸ ਛਲੜੀਆਂ 5 ਪਾਏ ਪਛੋਟੇ, ਜਾਏ ਬਾਜ਼ਾਰ ਖਲੋਵੇਂ ਕਿਉਂ, ਕਿ ਤੂੰ ਮਾਰਕੀਟ 'ਚ ਤਾਂ ਆ ਗਈ, 5 ਛੱਲੀਆਂ ਜਿਹੜੀਆਂ ਨੇ ਆਪਣੇ ਝੋਲੇ 'ਚ ਪਾਈਆਂ ਹੋਈਆਂ ਨੇ, ਪਰ ਇਹਦੇ ਨਾਲ ਤੇਰੀ ਹੋਂਦ ਨਹੀਂ ਹੈ। ਤੇ ਅਖੀਰ 'ਚ ਉਹਨਾਂ ਨੇ ਕਿਹਾ ਕਿ ਵੀ ਨਾਲ ਸਰਾਫਾਂ ਝੀੜਾ ਤੇਰਾ, ਲੇਖਾ ਦਿੰਦੀ ਤੂੰ ਰੋਵੇਂ ਕਿਉਂ, ਕਿ ਵੀ ਤੂੰ ਤਾਂ ਛੱਲੀਆਂ ਤੇ ਸੂਤ ਇਹ ਵੀ ਚੱਜ ਨਾਲ ਨਹੀਂ ਕੀਤਾ, ਪਰ ਹੁਣ ਤੇਰਾ ਵਾਹ ਸਰਾਫਾਂ ਦੇ ਨਾਲ ਹੈ, ਜਿਹੜੀ ਸਭ ਤੋਂ ਕੀਮਤੀ ਚੀਜ਼ ਸੋਨਾ ਹੀਰੇ ਦੇਖਦੇ ਨੇ, ਤੇ ਇੱਥੇ ਤੁਹਾਨੂੰ ਲੇਖਾ ਦੇਣਾ ਪੈਣਾ। ਰਾਹਾਂ ਦੇ ਵਿੱਚ ਔਖੀ ਹੋਸੇ, ਇਤਨਾ ਭਾਰ ਉਠਾਇਓ ਕਿਉਂ, ਤੂੰ ਰੱਬ ਦੀ ਯਾਦ ਤੋਂ ਬਿਨਾਂ ਜੀ ਰਹੀ ਹੈ, ਤੇ ਜਦੋਂ ਤੇਰਾ ਸਫ਼ਰ ਸ਼ੁਰੂ ਹੋਏਗਾ ਰੱਬ ਦੀ ਦਰਗਾਹ ਵੱਲ ਦਾ, ਉਦੋਂ ਤੂੰ ਔਖੀ ਹੋਏਗੀ। ਕਹਿ ਹੁਸੈਨ ਫਕੀਰ ਨਮਾਣਾ, ਮਰਨਾ ਚਿੱਤ ਨਾ ਆਇਓ ਕਿਉਂ, ਕਿ ਇਹ ਰੱਬ ਦਾ ਫਕੀਰ ਜਿਹੜਾ ਹੁਸੈਨ ਇਹ ਕਹਿ ਰਿਹਾ ਵੀ ਤੈਨੂੰ ਮੌਤ ਕਿਉਂ ਭੁੱਲ ਗਈ, ਔਰ ਤੂੰ ਦੁਨੀਆ ਦੇ ਵਿੱਚ ਬਖੇੜਿਆਂ 'ਚ ਪੈ ਕੇ ਆਪਣੀ ਜ਼ਿੰਦਗੀ ਹੋਰ ਪਾਸਿਆਂ 'ਚ ਤਾਂ ਬਿਤਾਈ ਹੈ,
ਪਰ ਰੱਬ ਨੂੰ ਯਾਦ ਨਹੀਂ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਦਾ ਵਿਚਾਰ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ soshvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।